ਮਿੰਟੂ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਪੰਜਾਬ ਦੀ ਸਿਆਸਤ ਦਾ। ਮੈਡੀਕਲ ਕਾਲਜ ਦੇ ਮਾਮਲੇ ਦੇ ਵਿੱਚ ਸਰਕਾਰ ਤੇ ਅਕਾਲੀ ਦਲ ਆਮੋ ਸਾਹਮਣੇ ਆਏ ਨੇ। ਕੱਲ ਪਰਸੋਂ ਸ਼ਾਇਦ ਭਗਵੰਤ ਮਾਨ ਨੇ ਵੀ ਅਕਾਲੀ ਦਲ ਉੱਤੇ ਤਿੱਖੇ ਨਿਸ਼ਾਨੇ ਸਾਧੇ ਸੀ, ਖਾਸ ਕਰਕੇ ਦੋ ਪਰਿਵਾਰਾਂ ਤੇ, ਬਾਦਲ ਤੇ ਢੀਂਡਸਾ ਪਰਿਵਾਰ ਤੇ। ਹਾਂਜੀ, ਦੇਖੋ ਇਹਦਾ ਦਾ ਜਿਹੜਾ ਮਾਮਲਾ ਹੈ ਉਹ ਇਸੇ ਪ੍ਰੈਸ ਕਾਨਫਰੰਸ ਤੋਂ ਹੀ ਅੱਗੇ ਵਧਿਆ ਨਾ, ਕਿਉਂਕਿ ਇਹਨਾਂ ਨੇ ਨਾਮ ਲੈ ਕੇ ਆਖਿਆ ਸੀਗਾ ਕਿ ਦੋਵੇਂ ਪਰਿਵਾਰ ਇਸ ਵੇਲੇ ਅੜਿੱਕਾ ਢਾ ਰਹੇ ਆ। ਜੀ ਜੀ। ਤੇ ਇਸ ਤੋਂ ਬਾਅਦ ਫਿਰ ਹੁਣ ਅਕਾਲੀ ਦਲ ਬਾਦਲ ਵੀ ਹਰਕਤ ਦੇ ਵਿੱਚ ਆ ਗਿਆ ਹੈ, ਤਾਂ ਉਹਨਾਂ ਨੇ ਵੀ ਜਵਾਬ ਦੇਣ ਦਾ ਜਿਹੜਾ ਉਹ ਮਨ ਬਣਾਇਆ। ਤਾਂ ਇਸ ਤੋਂ ਬਾਅਦ ਫਿਰ ਸ਼ੁਰੂ ਹੁੰਦੀ ਹੈ ਇਸ ਵੇਲੇ ਤੱਕ ਅਮੁੱਕ ਬਹਿਸ। ਤਾਂ ਇਹਨਾਂ ਨੇ ਕੀ ਕਿਹਾ, ਇਹ ਕਹਿੰਦੇ ਆ ਕਿ ਦੇਖੋ ਜੇ ਸਾਰਾ ਕੁਝ ਕਰਨਾ, ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਚੈਨਲ ਦੇ ਥਰੂ ਆਓ। ਉਹ ਕਿੱਦਾਂ ਆਓ, ਉਹ ਆਪਾਂ ਅੱਗੇ ਗੱਲ ਕਰ ਲੈਂਦੇ ਆ। ਤੇ ਜੋ ਇਹਨਾਂ ਨੇ ਸਫਾਈ ਦਿੱਤੀ ਆ, ਜਾਂ ਕਹ ਲਓ ਆਪਣੇ ਤਰਕ ਜਿਹੜੇ ਨੇ ਉਹ ਦਿੱਤੇ ਨੇ, ਕਿਉਂਕਿ ਦੋਸ਼ ਇਹਨਾਂ ਨੇ ਲਾ ਦਿੱਤੇ ਕਿ ਇਹ ਅਕਾਲੀ ਦਲ ਵਾਲੇ ਜਾਂ ਕਹ ਲਓ ਕਿ ਦੋ ਫੈਮਲੀਆਂ ਵਾਲੇ ਇਹ ਅੜਿੱਕਾ ਢਾ ਰਹੇ ਨੇ। ਵੈਸੇ ਤਾਂ ਦੇਖੋ ਆਪਾਂ ਵੀ ਚਾਹੁੰਦੇ ਆ ਇਸ ਤਰ੍ਹਾਂ ਦੇ ਮੈਡੀਕਲ ਕਾਲਜ ਬਣਨ, ਪੜ੍ਹਾਈ ਵੀ ਹੋਵੇ, ਇਲਾਜ ਵੀ ਹੋਵੇ। ਇਹ ਤਾਂ ਸਾਰੇ ਇਲਾਕਿਆਂ ਦੇ ਵਿੱਚ ਹੋ ਜਾਣ ਤੇ ਬਿਹਤਰ ਆ, ਕਿਉਂਕਿ ਬਿਮਾਰੀਆਂ ਤੇ ਹਨ, ਬਿਮਾਰੀਆਂ ਦਾ ਤਾਂ ਹੁਣ ਕੋਈ ਅੰਤ ਹੀ ਨਹੀਂ ਇਸ ਟਾਈਮ। ਅੱਛਾ, ਇਹਨਾਂ ਨੇ ਜਿਹੜੀ ਗੱਲ ਕਹੀ, ਇਹਨਾਂ ਦੇ ਬਹੁਤ ਤੇਜ਼ਧਾਰ ਬੁਲਾਰੇ ਹੈਗੇ ਨੇ ਉਸੇ ਏਰੀਏ ਦੇ, ਵਿਨਰਜੀਤ ਸਿੰਘ ਗੋਲਡੀ। ਹਾਂਜੀ, ਇਹਨਾਂ ਨੇ ਕਿਹਾ ਹੈ ਕਿ ਸਾਲ 1964 ਦੀ ਇਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਹੈ ਕਿ ਇਹ 3 ਪਿੰਡਾਂ ਦੀ ਜ਼ਮੀਨ ਹੈ। ਠੀਕ ਹੈ ਜੀ। ਜਿਹੜਾ ਮਸਤੂਆਣਾ ਅੰਗੀਠਾ ਸਾਹਿਬ ਗੁਰਦੁਆਰਾ ਹੈ ਨਾ, ਉਹ ਕਹਿੰਦੇ ਕਿ 3 ਪਿੰਡਾਂ ਦੀ ਜ਼ਮੀਨ ਆ। ਉਹ 3 ਪਿੰਡਾਂ ਦੀ ਜਾਇਦਾਦ ਕਿਹੜੇ ਕਿਹੜੇ ਆ? ਬਹਾਦਰਪੁਰ ਆ, ਬਡਰੂਖਾ ਬੇਦਲ ਦਾ ਪਿੰਡ ਬਡਰੂਖਾ ਤੇ ਨਾਲ ਹੀ ਆ। ਮਤਲਬ ਕਿ ਜੇ ਤੁਸੀਂ ਆਪਾਂ ਤਾਂ ਲੰਘਦੇ ਰਹਿੰਦੇ ਇਸ ਏਰੀਏ ਨੂੰ, ਜੇ ਕੋਈ ਨਹੀਂ ਗਿਆ ਤਾਂ ਮਸਤੂਆਣਾ ਸਾਹਿਬ ਤੋਂ ਕਿਲੋਮੀਟਰ ਦਾ ਬਡਰੂਖਾ ਸ਼ੁਰੂ ਹੋ ਜਾਂਦਾ ਤੇ ਇੱਕ ਪਿੰਡ ਆ ਤੁਗਾ। ਤੇ ਜਿਹੜਾ ਇਹ ਬਹਾਦਰਪੁਰ ਆ, ਇਹ ਮਸਤੂਆਣਾ ਤੋਂ ਥੋੜਾ ਜਿਹਾ ਹਟਵਾ ਪਿੱਛੇ ਆ, ਜੀ ਜੀ, ਕੋਈ ਜ਼ਿਆਦਾ ਦੂਰ ਨਹੀਂ ਹੈ। ਤੇ ਇਸ ਤਰ੍ਹਾਂ ਮਤਲਬ ਕਿ ਇਹ ਇਹਨਾਂ ਦੀ ਸਾਰੇ ਦੀ ਲੋਕੇਸ਼ਨ ਬਣ ਗਈ ਹੈ। ਕਹਿੰਦੇ ਕਿ 4 ਸਤੰਬਰ 1964 ਨੂੰ ਸਿੱਖ ਗੁਰਦੁਆਰਾ ਐਕਟ ਦੀ ਧਾਰਾ 7(3) ਦੇ ਤਹਿਤ ਨੋਟੀਫਿਕੇਸ਼ਨ ਨੰਬਰ 1400 ਹੋਏ ਸੀ। ਜੀ ਜੀ, ਠੀਕ ਹੈ ਜੀ। ਇਸ ਜ਼ਮੀਨ ਤੇ ਇਹ ਜ਼ਮੀਨ ਜਿਹੜੀ ਐਸਜੀਪੀਸੀ ਦੇ ਅਧੀਨ ਆਉਂਦੀ ਹੈ ਤੇ ਇਹਦੇ ਸਾਂਭ ਸੰਭਾਲ ਦੇ ਜਿਹੜੇ ਜਿੰਨੇ ਵੀ ਮਤਲਬ ਜ਼ਿੰਮੇਵਾਰੀ ਵਾਲੇ ਕੰਮ ਆ, ਉਹ ਸਾਰੇ ਕਮੇਟੀ ਦੇ ਕੋਲ ਹੀ ਆ। ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇੱਕ ਵਿਅਕਤੀ ਨੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਦੇ ਵਿੱਚ ਕੇਸ ਕੀਤਾ ਸੀ। ਇਹ ਇੰਟਰਸਟਿੰਗ ਆ। ਇਹ ਕਹਿੰਦੇ ਕਿ ਲਾਲ ਸਿੰਘ, ਹੁਣ ਇਹਨਾਂ ਨੇ ਨਾਮ ਵੀ ਦੱਸਿਆ ਕਿ ਲਾਲ ਸਿੰਘ ਨਾਮੀ ਵਿਅਕਤੀ ਨੇ ਕੇਸ ਕੀਤਾ ਸੀ। ਇਹ ਕੇਸ ਖਾਰਜ ਹੋ ਗਿਆ। ਫਿਰ ਟਰਸਟ ਦੇ ਚੇਅਰਮੈਨ ਖੁਸ਼ਹਾਲਪਾਲ ਸਿੰਘ, ਉਹਨਾਂ ਵੱਲੋਂ ਟਰਸਟ ਦੇ ਕੇਸ ਕਰਕੇ ਇਹ ਟ੍ਰਿਬਿਊਨਲ ਦੇ ਕੋਲ ਗਿਆ ਸੀਗਾ। ਤੇ ਗੋਲਡੀ ਨੇ ਅੱਗੇ ਜਿਹੜੀ ਗੱਲ ਦੱਸੀ ਹੈ, ਉਹਨੇ ਕਿਹਾ ਕਿ ਹਾਈ ਕੋਰਟ ਦਾ ਸਟੇ ਕੇਵਲ ਪੋਜੀਸ਼ਨ ਦੇ ਲਈ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਰਜਿਸਟਰੀ ਗੁਰਦੁਆਰਾ ਅੰਗੀਠਾ ਸਾਹਿਬ ਦੇ ਨਾਮ ਹੈ ਤਾਂ ਇਹ ਜ਼ਮੀਨ ਅੱਗੇ ਦਾਨ ਕਿਵੇਂ ਦਿੱਤੀ ਜਾ ਸਕਦੀ ਹੈ ਜੀ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਗੁਰਦੁਆਰੇ ਹੁੰਦੇ ਆ, ਉਹ ਜਿਹੜਾ ਕਮੇਟੀ ਦਾ ਐਕਟ ਆ ਉਹਦੇ ਮੁਤਾਬਕ ਕਮੇਟੀ ਦੇ ਅਧੀਨ ਹੀ ਆਉਂਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਦੀ ਜਿਹੜੀ ਕੁੰਡੀ ਹੈ, ਇਹਨੂੰ ਆਪਾਂ ਚਲੋ ਬਹੁਤੀਆਂ ਬਰੀਕੀਆਂ 'ਚ ਨਹੀਂ ਜਾਂਦੇ, ਇਹਨਾਂ ਨੇ ਤਾਂ ਕਾਫੀ ਬਰੀਕੀ ਦੇ ਨਾਲ ਗੱਲ ਰੱਖੀ ਹੈ। ਜੇ ਇਹਨੂੰ ਆਪਾਂ ਇਦਾਂ ਸਮਝ ਲਈਏ ਕਿ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜ਼ਮੀਨ ਗੁਰਦੁਆਰੇ ਦੀ ਹੈ, ਐਸਜੀਪੀਸੀ ਦੇ ਕੰਸੈਂਟ ਤੋਂ ਬਗੈਰ ਨਹੀਂ ਦਿੱਤੀ ਜਾ ਸਕਦੀ। ਦੂਜਾ ਪੁਆਇੰਟ ਹੋ ਗਿਆ। ਤੀਜਾ ਇਹ ਹੋ ਗਿਆ, ਉਹ ਕਹਿੰਦੇ ਕਿ ਜੇ ਦਾਨ ਵੀ ਦੇਣੀ ਹੈ, ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਮੈਡੀਕਲ ਕਾਲਜ ਨਾ ਬਣੇ, ਪਰ ਗੱਲ ਇਹ ਹੈ ਕਿ ਜੇ ਗੁਰਦੁਆਰਾ ਸਾਹਿਬ ਦੀ ਵੀ ਹੈ ਤਾਂ ਇਹ ਦਾਨ ਅੱਗੇ ਨਹੀਂ ਕੀਤੀ ਜਾ ਸਕਦੀ। ਇਹ ਪੁਆਇੰਟ ਵਾਜਬ ਹੈ। ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਦੀ ਯੂਨੀਵਰਸਿਟੀ ਦਾ ਰੌਲਾ ਪਿਆ ਸੀ, ਉਦੋਂ ਵੀ ਇਹੀ ਨੁਕਤਾ ਆਇਆ ਸੀਗਾ ਨਾ ਸਾਹਮਣੇ। ਜੀ ਜੀ, ਤੇ ਉਹ ਗੁਰਦੁਆਰਾ ਸਾਹਿਬ ਜਿਹੜਾ ਕਿ ਉਹ ਆ ਗਿਆ ਇਹਨਾਂ ਦੇ ਹਦੂਦ ਦੇ ਅੰਦਰ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਗਾ ਤੁਸੀਂ ਏਦਾਂ ਨਹੀਂ ਲੈ ਸਕਦੇ, ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਨਾਮ ਹੋ ਚੁੱਕੀ ਸੀ ਜ਼ਮੀਨ। ਉਹਦੇ ਚ ਵੀ ਆਪਾਂ ਇਹ ਨੁਕਤਾ ਪੜਿਆ ਤੇ ਵਿਚਾਰਿਆ ਵੀ ਆ। ਤਾਂ ਇਹਨਾਂ ਦੇ ਇਹ ਨੁਕਤੇ ਨੇ। ਤੇ ਜੋ ਇਧਰੋਂ ਗੱਲਬਾਤ ਸੀ ਉਹ ਤਾਂ ਤੁਸੀਂ ਸੁਣੀ ਲਈ ਹੋਣੀ ਆ ਕਿ ਇਹਨਾਂ ਨੇ ਸੀਐਮ ਸਾਹਿਬ ਹੋਰਾਂ ਨੇ ਇਲਜ਼ਾਮ ਲਾਏ ਸਨ ਕਿ ਬਈ ਇਹ ਖਰਾਬ ਕਰਦੇ ਪਏ ਆ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਚਲੋ ਜੋ ਵੀ ਹੈ, ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਇਹ ਚੈਨਲ ਦੱਸ ਰਹੇ ਨੇ ਕਿ ਇਸ ਚੈਨਲ ਦੇ ਥਰੂ ਆਓ ਬਈ ਗੱਲਬਾਤ ਕਰ ਲਓ, ਮਤਲਬ ਕਿ ਲਿਖਤੀ ਤੁਸੀਂ ਐਸਜੀਪੀਸੀ ਨੂੰ ਕਹੋ ਤੇ ਉਹਦੇ ਬਾਅਦ ਫਿਰ ਜ਼ਮੀਨ ਦਾ ਜਿਹੜਾ ਵੀ ਹੈ ਜੋ ਵੀ ਮਾਮਲਾ ਹੈਗਾ ਉਹ ਸੌਟ ਹੋ ਜਾਏਗਾ। ਤੇ ਠੀਕ ਆ, ਚਲੋ ਜੇ ਕੋਈ ਫਾਰਮੈਲਿਟੀ ਰਹਿੰਦੀ ਆ ਤੇ ਦੇਖੋ ਹੋਣਾ ਤਾਂ ਸਾਰਾ ਕੁਝ ਪੰਜਾਬ ਦੇ ਲਈ ਆ ਨਾ। ਜੇ ਕੋਈ ਭਲਾ ਹੁੰਦਾ ਹੈ ਤਾਂ ਪੰਜਾਬ ਦਾ ਹੀ ਹੈ। ਜੀ ਜੀ, ਬਿਲਕੁਲ। ਫਿਰ ਇਹਦੇ ਵਿੱਚ ਰੇੜਕਾ ਨਹੀਂ ਪਾਉਣਾ ਚਾਹੀਦਾ। ਜੇ ਕਿਤੇ ਵੀ ਕੋਈ ਸਮੱਸਿਆ ਤੇ ਝੁਕਣਾ ਸਿੱਖੋ।
ਝੁਕਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਕਿਸੇ ਦੀ ਵੀ ਮਤਲਬ ਕਿ ਇਹ ਮਨਸ਼ਾ ਹੈ ਕਿ ਮੈਂ ਆ ਤੇ ਫਲਾਣਾ ਚੁੱਕੇ ਜਾਂ ਉਹਦੇ ਨੰਬਰ ਘਟ ਜਾਣ, ਮੇਰੇ ਵੱਧ ਜਾਣ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜਿੱਥੇ ਵੀ ਲੱਗਦਾ ਸਰਕਾਰ ਨੂੰ ਲੱਗਦਾ ਤੇ ਸਰਕਾਰ ਪੇਸ਼ਕਸ਼ ਕਰੇ ਕਿ ਆਓ ਬਾਈ ਟੇਬਲ ਤੇ ਆ ਜੰਨੇ ਆਪਾਂ। ਤੇ ਜੇ ਇਧਰੋਂ ਲੱਗਦਾ ਕਿਸੇ ਨੂੰ ਇਹ ਪੇਸ਼ਕਸ਼ ਕਰ ਦੇਣ ਕਿ ਅਸੀਂ ਇਸ ਮਾਮਲੇ ਦਾ ਬਈ ਵਿੱਚ ਬੈ ਕੇ ਹੱਲ ਕਰਵਾ ਦਿੰਦੇ ਹਾਂ, ਤਾਂ ਖੈਰ ਦੇਖਦੇ ਹਾਂ ਕਿ ਕੀ ਬਣਦਾ। ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਆਪਾਂ ਦੇਖਦੇ ਹੀ ਹਾਂ ਕਿ ਜਦੋਂ ਵੀ ਸਾਡੇ ਕੋਈ ਵੀ ਇਸ ਤਰ੍ਹਾਂ ਦੇ ਕਾਰਜ ਹੋਣੇ ਹੁੰਦੇ ਆ ਨਾ, ਕੋਈ ਨਾ ਕੋਈ ਡਿੱਕਾ ਲੈ ਜਾਂਦਾ ਹੈ, ਆਪਣੇ ਆਪ ਹੀ ਪੈ ਜਾਂਦਾ ਹੈ। ਜ਼ਮੀਨ ਦਾ ਮਾਮਲਾ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਐਸਾ ਹੈ ਕਿ ਜਦੋਂ ਆਪਾਂ ਉਦਯੋਗ ਦੀ ਗੱਲ ਕਰਦੇ ਹਾਂ ਉਦੋਂ ਇਹੀ ਹੁੰਦਾ ਕਿ ਸਾਡੇ ਇੱਥੇ ਜ਼ਮੀਨ ਬਹੁਤ ਮਹਿੰਗੀ ਹੈ ਤੇ ਜ਼ਮੀਨ ਐਕਵਾਇਰ ਕਰਨ ਦਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੜਿੱਕਾ ਰਹਿੰਦਾ। ਜੀ, ਜੀ, ਬਿਲਕੁਲ।